अस्सलाम वालेकुम। अस्सलाम वालेकुम। वालेकुम अस्सलाम। जी, मिसाल बोल रही हूँ अब्दुल से। जी मुशार, क्या हाल है? ठीक हूँ। अल्हम्दुलिल्लाह अल्हम्दुलिल्लाह, खुदा का बड़ा करम, बड़ी मेहरबानी है, बड़े बहुत करम। खैरा 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 सलामत खैरा रहो। खैरा बस जी, खैर होनी बड़ी जरूरी है और बड़ी लोड़ होती है। जी बिल्कुल इसे तरह ही। ਤੇ ਬੜਾ ਖੂਬਸੂਰਤ ਤੁਹਾਡਾ ਮਜ਼ੇਦਾਰ ਟੌਪਿਕ। ਤੇ ਫਿਰ ਤੁਸੀਂ ਸ਼ੁਰੂ ਚ ਗੱਲ ਕੀਤੀ ਇਲਮ ਬਾਰੇ, हाँ ਫਿਰ ਤੁਸੀਂ ਗੱਲ ਕੀਤੀ ਕਿ ਕਿਸੇ ਨਾਲ ਜੇ ਗੱਲ ਪੈ ਜਾਏ ਤੇ ਅਸੀਂ ਕਰੀਏ ਨਾ, ਫਿਰ ਚ ਗੱਲ ਹੋ ਰੱਖੀਏ हाँ ਤੇ ਅਭੀ ਕੁਝ ਸਹੀ ਮਾਮਲਾ ਨਹੀਂ ਹੈ। ਤੇ ਅੱਛਾ, ਫਿਰ ਇਨਡਾਇਰੈਕਟਲੀ ਕਿਸੇ ਦੇ ਥਰੂ ਨਹੀਂ ਹੋਣੀ ਚਾਹੀਦੀ। ठीक है। ਤੁਹਾਨੂੰ ਪਤਾ ਚੱਲ ਗਈ ਹੈ ਨਾ ਤੇ ਤੁਸੀਂ ਆਪ ਉਹਦੇ ਕੋਲ ਚਲੇ ਜਾਓ। जी बिल्कुल इसे तरह ही। ਮਤਲਬ ਇੱਕ ਬਹਿ ਕੇ ਸਕੂਨ ਨਾਲ ਔਰ ਦਿਲ ਨਾਲ ਉਹਦੇ ਨਾਲ ਗੱਲ ਕਰ ਲਓ। ठीक है। ਤੇ ਗੱਲ ਉੱਥੇ ਹੀ ਖਤਮ ਹੋਏਗੀ। जी बिल्कुल ऐसे। वरना अंदर पकता रहेगा तो एक दिन फिर फटेगा और फिर मजे की गल नहीं रहेगी। हाँ जाहिर है ਉਹਦੇ ਚ ਵਿਗਾੜ ਪੈਦਾ ਹੋਏਗਾ। ਵਿਗਾੜ ਪੈ ਜਾਏਗਾ। ਠੀਕ ਹੈ ਨਾ। ਤੇ ਫਿਰ ਹੁਣ ਅੱਗੇ ਆ ਜਾਈਏ। ਹਾਂ ਅੱਗੇ ਆ ਜਾਈਏ ਜਿਹੜਾ ਮੌਜੂ ਹੈ ਨਾ। ਆਪਣੇ ਅੰਦਰ ਦੀ ਗੱਲ। ਹਾਂ ਔਰ ਆਪਣੇ ਅੰਦਰ ਦੀ ਗੱਲ ਉਹ ਹੁੰਦੀ ਹੈ ਜਿਹੜੀ ਤੁਹਾਡੀ ਅੰਦਰ ਤੁਹਾਡੀ ਬੇਚੈਨੀ ਖਤਮ ਕਰੇ। ਠੀਕ ਹੈ। ਔਰ ਅੰਦਰ ਦਾ ਜਿਹੜਾ ਤੁਹਾਡੀ ਜੁੜਤ ਤੁਹਾਡੇ ਨਾਲ ਹੋਵੇ। ਤੁਹਾਡੇ ਆਪਣੇ ਨਾਲ। ਠੀਕ ਹੈ। ਉਹ ਬੜਾ ਜ਼ਰੂਰੀ ਹੈ। ਤੇ ਫਿਰ ਜਦੋਂ ਉਹ ਨਾ ਹੋਏ, ਤੁਹਾਨੂੰ ਯਕੀਨ ਕਰੋ ਬੜੀ ਇੱਕ ਬੇਚੈਨੀ ਦੇ ਨਾਲ ਔਰ ਬੜਾ ਤੁਹਾਨੂੰ ਘਬਰਾ ਜਾ ਨਹੀਂ ਪੈਂਦਾ। ਤੇ ਇਹ ਵੀ ਨਹੀਂ ਹੋਣਾ ਚਾਹੀਦਾ। ਇਹ ਬੜਾ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਨਾਲ ਕਦੀ ਆਪਣੇ ਅੰਦਰ ਨਾਲ ਕਦੀ ਉਸ ਅੰਦਰ ਨਾਲ ਜਿਹੜਾ ਸਾਡਾ ਆਪਣਾ ਹੈ ਅਸੀਂ ਉਹਦੇ ਨਾਲ ਗੱਲਬਾਤ ਕਰੀਏ। ਠੀਕ ਹੈ। ਤੇ ਉਹਦੇ ਕੋਲੋਂ ਬੜਾ ਕੁਝ ਮਿਲਦਾ ਵੀ ਹੈ। ਤੇ ਅਸੀਂ ਕਦੀ ਗੌਰ ਨਹੀਂ ਕਰਦੇ ਔਰ ਅਸੀਂ ਗੌਰ ਕਰਨਾ ਚਾਹੁੰਦੇ ਨਹੀਂ। ਅਸੀਂ ਇਹ ਚਾਹੁੰਦੇ ਨਹੀਂ। ਅੱਛਾ, ਅਸੀਂ ਗੌਰ ਕਿਉਂ ਨਹੀਂ ਕਰਨਾ ਚਾਹੁੰਦੇ? ਇਹ ਥੋੜਾ ਜਿਹਾ ਕਿਉਂਕਿ ਅਸੀਂ ਡਰਨੇ, ਡਰ ਲੱਗਦਾ ਉਸ ਹਕੀਕਤ ਤੋਂ। ਕਿਉਂਕਿ ਉਸ ਹਕੀਕਤ ਨੂੰ ਅਸੀਂ ਮੰਨਦੇ ਨਹੀਂ। ਕਹਿੰਦੇ ਹੈ ਪਰ ਮੰਨਦੇ ਨਹੀਂ। ਅੱਛਾ ਮਸ਼ਾਲ, ਇੱਥੇ ਵੇਖੋ ਕੋਈ ਸੋਚ ਤੁਹਾਡੇ ਅੰਦਰ ਹੈ ਨਾ ਲੋਕ ਭਲੇ ਦੀ। ਜਿਵੇਂ ਬਹੁਤ ਸਾਰੇ ਸਾਡੇ ਸਾਇੰਟਿਸਟ ਨੇ, ਬਹੁਤ ਸਾਰੇ ਇੰਜੀਨੀਅਰਸ ਨੇ, ਬਹੁਤ ਸਾਰੇ ਡਾਕਟਰਸ ਨੇ। ਉਹ ਇੱਕ ਖਿਆਲ ਆਉਂਦਾ ਹੈ ਨਾ ਔਰ ਉਹਦੇ 'ਤੇ ਅਸੀਂ ਐਕਸਪੈਰੀਮੈਂਟ ਕਰਨੇ ਆ, ਅਸੀਂ ਤਜਰਬਾਤ ਕਰਨੇ ਆ। ਠੀਕ ਹੈ। ਉਹ ਹੋ ਗਈ ਲੋਕ ਭਲੇ ਦੀ ਗੱਲ, ਸਾਹਮਣੇ ਆ ਗਈ। ਜੇ ਅਸੀਂ ਕਹੀਏ ਕਿ ਇਹ ਐਕਸਪੈਰੀਮੈਂਟ ਤੇ ਹੋ ਗਿਆ, ਹੁਣ ਇਹ ਅਸੀਂ ਅੱਗੇ ਨਹੀਂ ਕਿਸੇ ਨੂੰ ਪਹੁੰਚਾਉਣਾ। ਠੀਕ ਹੈ ਨਾ। ਕਾਪੀਰਾਈਟਸ ਨਹੀਂ ਦੇਣੇ ਨਾ ਹਾਂ ਉਹਦੇ ਕਾਪੀਰਾਈਟਸ ਯਾਰ ਬਹੁਤ ਜ਼ਬਰਦਸਤ ਗੱਲ ਹੋ ਗਈ ਮਿਸ਼ਾਲ ਕਿ ਕਾਪੀਰਾਈਟਸ ਜਿਹੜੇ ਸਾਡੇ ਜ਼ਾਤੀ ਖਿਆਲਾਤ ਹੁੰਦੇ ਨੇ ਉਹਨਾਂ ਦੇ ਕਾਪੀਰਾਈਟਸ ਅਸੀਂ ਨਹੀਂ ਦੇਣਾ ਚਾਹੀਦਾ। ਅਸੀਂ ਉੱਥੇ ਫਟ ਲਾ ਦੇਣੇ ਕਿ ਇਹ ਚੋਰੀ ਹੋ ਜਾਏਗਾ। ਤੇ ਚੋਰ ਤੇ ਸਾਡੇ ਅੰਦਰ ਵੀ ਹੁੰਦਾ। ਇਹ ਤੇ ਗੱਲ ਹੈ, ਅਸਲ ਵਿੱਚ ਮਾਮਲਾ ਤੇ ਅੰਦਰ ਦਾ ਹੀ ਹੈ ਨਾ। ਜਿਹੜਾ ਅੰਦਰ ਦਾ ਚੋਰ ਹੈ ਉਹ ਬੜਾ ਖਤਰਨਾਕ ਹੈ। ਉਸ ਤੋਂ ਅਸੀਂ ਬੜਾ ਡਰਨੇ ਵੀ ਹੈ। ਅਸੀਂ ਉਹਦੇ ਨਾਲ ਜ਼ਰਾ ਗੱਲਬਾਤ ਕਰੀਏ, ਉਹਨੂੰ ਸਮਝਾਈਏ ਕਿ ਬਈ ਕੋਈ ਇੱਥੇ ਡਾਕਾ ਨਹੀਂ ਪੈਣ ਲੱਗਾ। ਕੋਈ ਇੱਥੇ ਯਾਨੀ ਕਿ ਸਾਡੇ ਜ਼ਰਫ ਬੜੇ ਛੋਟੇ ਨੇ। ਠੀਕ ਹੈ ਠੀਕ ਹੈ। ਤੇ ਅਸੀਂ ਬੜੇ ਛੋਟੇ ਲੋਕ ਹਾਂ, ਅਸੀਂ ਵੱਡੇ ਨਹੀਂ ਹੋਣਾ ਚਾਹੁੰਦੇ। ਮਤਲਬ ਉਂਝ ਤੇ ਅਸੀਂ ਬੜੇ ਵੱਡੇ ਬਣਨੇ ਨੇ, ਅੰਦਰੋਂ ਅਸੀਂ ਬੜੇ ਛੋਟੇ। ਉਹ ਅਕਸਰ ਗੱਲ ਕਰਦੇ ਹੁੰਦੇ ਨੇ, ਸਾਡੇ ਬੜੇ ਪਿਆਰੇ ਦੋਸਤ ਨੇ ਚੌਧਰੀ ਅਸਲਮ ਸਾਹਿਬ। ਉਹ ਕਹਿੰਦੇ ਹੁੰਦੇ ਨੇ ਕਿ ਗੱਲਾਂ ਤੇ ਸਾਡੀਆਂ ਨਬੀਆਂ ਵਰਗੀਆਂ ਨੇ ਔਰ ਸਾਡੀ ਸੋਚ ਜਿਹੜੀ ਉਹ ਇਸ ਕਦਰ ਚੀਪ, ਇਸ ਕਦਰ ਮਤਲਬ ਹੁਣ ਉਹਦੇ ਵਾਸਤੇ ਕੋਈ ਮਤਲਬ ਲਫ਼ਜ਼ ਵੀ ਜਿਹੜਾ ਨਹੀਂ ਹੈ ਕਿ ਹਾਂ। ਔਰ ਦਿਲ ਤੇ ਕਹਿੰਦੇ ਉਹ ਗੱਲਾਂ ਕਹੀਏ ਆਪਣੀ ਸੋਚ ਨੂੰ ਔਰ ਆਪਣੇ ਆਪ ਨੂੰ ਕਿ ਇਮਾਨ ਨਾਲ ਦਿਲ ਬੜਾ ਕਰਦਾ ਉਹ ਲਫ਼ਜ਼ ਬੋਲਣ ਨੂੰ, ਪਰ ਫਿਰ ਰੁਕ ਜਾਣੇ ਕਿ ਨਹੀਂ ਅੱਛਾ ਆਪਣੇ ਆਪ ਨਹੀਂ ਕਹਿ ਰਹੇ। ਤੇ ਫਿਰ ਅਸੀਂ ਆਪਣੇ ਆਪ ਨੂੰ ਰੋਕ ਲੈਣੇ। ਮਤਲਬ ਕੀ ਫਰਕ ਪਏਗਾ ਜੇ ਸਾਡੇ ਅਸੀਂ ਕੁਝ ਕੀਤਾ ਔਰ ਉਹ ਜੇ ਫੈਲ ਜਾਏ ਔਰ ਅਸੀਂ ਦੂਸਰਿਆਂ ਤੱਕ ਦੇ ਦਈਏ, ਪਹੁੰਚਾ ਦਈਏ ਤੇ ਸਾਨੂੰ ਕੀ ਤਕਲੀਫ ਹੋ ਜਾਏਗੀ? ਸਹੀ ਮਤਲਬ ਕਿ ਸਾਡਾ ਕੀ ਵਿਗੜ ਜਾਏਗਾ? ਅਸਲ ਉਹ ਜਿਹੜਾ ਅੰਦਰ ਵਾਲਾ ਚੋਰ ਹੈ, ਅੰਦਰ ਦਾ ਜਿਹੜਾ ਡਰ ਹੈ, ਜਿਹੜਾ ਖੌਫ ਹੈ ਅੰਦਰ ਦਾ, ਔਰ ਉਸ ਦੇ ਵਿੱਚ ਅਸੀਂ ਇਸ ਕਦਰ ਖੁਦ ਗਰਜ਼ ਹੋ ਗਏ ਹਾਂ, ਇਸ ਕਦਰ ਅਸੀਂ ਜ਼ਾਲਮ ਹੋ ਗਏ ਹਾਂ ਕਿ ਉਸ ਇੱਕ ਫਲਾਹੀ, ਇੱਕ ਕੁਲ ਭਲੇ ਦੀ ਗੱਲ, ਇੱਕ ਲੋਕ ਭਲੇ ਦੀ ਗੱਲ ਨੂੰ ਅਸੀਂ ਉਹ ਜ਼ਹਿਰ ਬਣਾਤਾ। ਜਿਵੇਂ ਕਿ ਉਹ ਅਸੀਂ ਕਿ ਅੰਦਰ ਰਹਿ ਕੇ ਨਾ ਉਹ ਇੱਕ ਨਾਸੂਰ, ਇੱਕ ਜ਼ਹਿਰ ਦੀ ਸ਼ਕਲ ਇਖਤਿਆਰ ਕਰਦਾ। ਔਰ ਸਾਨੂੰ ਬਹੁਤ ਛੋਟੇ ਹੋਤੇ ਤੋਂ ਸਿਖਾਤਾ ਜਾਂਦਾ ਜਾਂ ਸਾਡੇ ਅੰਦਰ
ਸਮਾਤਾ ਜਾਂਦਾ ਜਾਂ ਪਾਤਾ ਜਾਂਦਾ ਤੇ ਫਿਰ ਉਹ ਛੋਟਾ ਛੋਟੀ ਚੀਜ਼ਾਂ ਤੋਂ ਹੀ ਅਸੀਂ ਨਾ ਬਹੁਤ ਵੱਡੇ ਵੱਡੇ ਵੀ ਫਿਰ ਚੋਰੀਆਂ ਜਾਂ ਫਿਰ ਆਪਣੇ ਅੰਦਰ ਦੀਆਂ ਲੁਕਾਈਆਂ ਕਰਨਾ ਸ਼ੁਰੂ ਹੋ ਜਾਂਦੇ। ਪਹਿਲੇ ਤਾਂ ਛੋਟੇ ਹੁੰਦੇ ਨਾ ਤੇ ਛੋਟੀ ਛੋਟੀ ਲੁਕਾਈਆਂ ਕਰਨੇ, ਫਿਰ ਜਦੋਂ ਵੱਡੇ ਹੁੰਦੇ ਜਾਂਦੇ ਤਾਂ ਵੱਡੀਆਂ ਵੱਡੀਆਂ ਲੁਕਾਈਆਂ ਕਰਨੀਆਂ, ਫਿਰ ਮੰਨਦੇ ਨਹੀਂ। ਮਤਲਬ ਜ਼ੁਲਮ ਤੇ ਹੈ ਕਿ ਫਿਰ ਉੱਥੇ ਅਸੀਂ ਮੰਨਦੇ ਵੀ ਨਹੀਂ ਸੀ ਤੇ ਕਹਿੰਦੇ ਅਸੀਂ ਤਾਂ ਲੋਕਾਂ ਵਾਸਤੇ ਕੀਤਾ। ਬਈ ਲੋਕਾਂ ਵਾਸਤੇ ਉਦੋਂ ਕੀਤਾ ਜਦੋਂ ਲੋਕਾਂ ਨੇ ਦੇਤਾ, ਫਿਰ ਉਹਨਾਂ ਦਾ ਹੋ ਗਿਆ, ਫਿਰ ਸਾਡਾ ਨਾ ਰਿਹਾ। ਔਰ ਫਿਰ ਸਾਡੇ ਤਾਂ ਸਾਡਾ ਉੱਤੇ ਕੀ ਹੱਕ ਹੈ? ਸਹੀ, ਮਤਲਬ ਉਹ ਵੀ ਤਾਂ ਅੱਲਾ ਦੀ ਦੇਣ ਹੈ ਨਾ। ਜੋ ਫਿਰ ਮਜ਼ੇ ਦੀ ਗੱਲ ਹੈ, ਫਿਰ ਉਹ ਜ਼ਾਤ ਵੀ ਤੇ ਸਾਨੂੰ ਜਿਹੜੀ ਦੇ ਰਹੀ ਹੈ ਤੇ ਉਹ ਤੇ ਫਿਰ ਸਾਨੂੰ ਹੋਰ ਦੇਵੇਗੀ। ਲੇਕਿਨ ਸਾਡਾ ਉਹੀ ਗੱਲ ਆ ਕਿ ਅਸੀਂ ਕਹਿੰਦੇ ਤੇ ਪਰ ਅਸੀਂ ਮੰਨਦੇ ਨਹੀਂ, ਦਿਲੋਂ ਨਹੀਂ ਮੰਨਦੇ। ਠੀਕ ਹੈ, ਦਿਲੋਂ ਮਨੋਂ ਮੰਨ ਲਈਏ ਕਿ ਯਕੀਨ ਕਰੋ ਅਸੀਂ ਬਹੁਤ ਕੁਝ ਦੇ ਦਈਏ। ਬਿਲकुल मिशाल बहुत अच्छा लगा था गल करके। सलामत रहो, बहुत मेहरबानी, बहुत मेहरबानी। अल्लाह हाफिज़।